ਕੁਝ ਲੋਕਾਂ ਦਾ ਤਾਂ ਸਾਫ਼-ਸਾਫ਼ ਇਹ ਕਹਿਣਾ ਹੈ ਕਿ ਇਸ ਬਿੱਲ ਤੋਂ ਬਾਅਦ ਕੈਲੀਫੋਰਨੀਆ ਨਹੀਂ ਕ੍ਰਾਈਮਫੋਰਨੀਆ ਬਣ ਜਾਵੇਗਾ। ਜਦੋਂ ਵੀ ਪ੍ਰਦਰਸ਼ਨ ਹੁੰਦਾ ਹੈ ਉੱਥੇ ਵੱਡੀ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ। ਸਿਰਫ ਪੰਜਾਬੀਆਂ ਨੂੰ ਹੀ ਇਸ ਚੀਜ਼ ਤੋਂ ਸਮੱਸਿਆ ਕਿਉਂ ਹੈ, ਇਸ ਬਿੱਲ ਤੋਂ ਸਮੱਸਿਆ ਕਿਉਂ ਹੈ? ਕਾਨੂੰਨ ਦੇ ਦਾਇਰੇ ਦੇ ਵਿੱਚ ਵੱਜ ਕੇ ਰਹਿਣਾ ਚਾਹੁੰਦਾ ਹੈ, ਪਰ ਕਾਨੂੰਨ ਉਸ ਹੀ ਓਨਰ ਨੂੰ, ਉਸ ਹੀ ਮਾਲਕ ਨੂੰ ਮਾਰ ਦੇਣਾ ਚਾਹੁੰਦਾ ਹੈ। ਪੰਜਾਬੀ ਰੇਡੀਓ USA ਵੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗੁਰਪ੍ਰੀਤ ਸਿੰਘ। ਗੱਲ SB 553 ਦੀ ਕਰਾਂਗੇ। ਸੈਨੇਟ ਬਿੱਲ 553 ਇਸ ਸਮੇਂ ਕੈਲੀਫੋਰਨੀਆ ਦੇ ਰਿਟੇਲਰ ਜਿਹੜੇ ਸਟੋਰ ਓਨ ਕਰਦੇ ਨੇ ਜਾਂ ਫਿਰ ਗੈਸ ਸਟੇਸ਼ਨ ਚਲਾਉਣ ਵਾਲੇ ਲੋਕ ਨੇ, ਉਹਨਾਂ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਕੁਝ ਲੋਕਾਂ ਦਾ ਤਾਂ ਸਾਫ਼-ਸਾਫ਼ ਇਹ ਕਹਿਣਾ ਹੈ ਕਿ ਇਸ ਬਿੱਲ ਤੋਂ ਬਾਅਦ ਕੈਲੀਫੋਰਨੀਆ ਨਹੀਂ ਕ੍ਰਾਈਮਫੋਰਨੀਆ ਬਣ ਜਾਵੇਗਾ। ਤਸਵੀਰਾਂ ਤੁਸੀਂ ਹੁਣ ਵੀ ਸਕਰੀਨ ਦੇ ਉੱਪਰ ਵੇਖ ਰਹੇ ਹੋ। ਇਹ ਤਸਵੀਰਾਂ ਇਸ ਗੱਲ ਦਾ ਪ੍ਰਤੱਖ ਰੂਪ ਦੇ ਵਿੱਚ ਪ੍ਰਮਾਣ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਹੀ ਬਿਨਾਂ ਇਸ ਬਿੱਲ ਦੇ ਹੋਂਦ ਦੇ ਵਿੱਚ ਆਇਆ ਹੀ ਲੋਕ ਕਿਸ ਤਰੀਕੇ ਦੇ ਨਾਲ ਬਿਨਾਂ ਕਿਸੇ ਪਰਵਾਹ ਦੇ ਚੋਰੀਆਂ ਕਰ ਰਹੇ ਨੇ। ਤੇ ਜਦੋਂ ਇਹ ਪੂਰਨ ਤੌਰ ਤੇ ਬਿੱਲ ਇੱਕ ਕਾਨੂੰਨ ਦਾ ਰੂਪ ਲੈ ਚੁੱਕਿਆ ਹੋਵੇਗਾ ਤੇ ਪੂਰੇ ਤਰੀਕੇ ਦੇ ਨਾਲ ਲਾਗੂ ਹੋ ਜਾਵੇਗਾ, ਉਸ ਸਮੇਂ ਇਸ ਤਰੀਕੇ ਦੇ ਨਾਲ ਚੋਰੀਆਂ ਦੀ ਗਿਣਤੀ ਕਿੰਨੀ ਵੱਧ ਜਾਵੇਗੀ ਅਤੇ ਕਿਸ ਕਦਰ ਫਿਰ ਉਹਨਾਂ ਸਟੋਰਾਂ ਦੇ ਮਾਲਕਾਂ ਨੂੰ, ਬੇਸ਼ੱਕ ਉਹ 7-11 ਚਲਾਉਂਦੇ ਨੇ ਜਾਂ ਕਿਸੇ ਹੋਰ ਰਿਟੇਲਰ ਸਟੋਰ ਦੇ ਮਾਲਕ ਨੇ ਜਾਂ ਫਿਰ ਗੈਸ ਸਟੇਸ਼ਨ ਨੂੰ ਚਲਾਉਂਦੇ ਨੇ, ਉਹਨਾਂ ਦੇ ਲਈ ਇਹ ਕਿੱਡੀ ਵੱਡੀ ਸਮੱਸਿਆ ਪੈਦਾ ਕਰੇਗਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਸਭ ਨੂੰ ਪ੍ਰਤੱਖ ਨਜ਼ਰ ਆ ਰਿਹਾ ਹੈ। ਹੁਣ ਕੁਝ ਲੋਕ ਇਹ ਵੀ ਸਵਾਲ ਖੜਾ ਕਰਦੇ ਨੇ ਕਿ ਜਦੋਂ ਵੀ ਪ੍ਰਦਰਸ਼ਨ ਹੁੰਦਾ ਉੱਥੇ ਵੱਡੀ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ। ਸਿਰਫ ਪੰਜਾਬੀਆਂ ਨੂੰ ਹੀ ਇਸ ਚੀਜ਼ ਤੋਂ ਸਮੱਸਿਆ ਕਿਉਂ ਹੈ, ਇਸ ਬਿੱਲ ਤੋਂ ਸਮੱਸਿਆ ਕਿਉਂ ਹੈ? ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜਦੋਂ ਪੰਜਾਬ ਦੇ ਵਿੱਚ ਕਾਲੇ ਕਾਨੂੰਨ ਭਾਰਤ ਦੇ ਵਿੱਚ ਲਾਗੂ ਹੋਣੇ ਸੀ ਤਾਂ ਸਭ ਤੋਂ ਪਹਿਲੀ ਲਹਿਰ ਪੰਜਾਬ ਤੋਂ ਉੱਠੀ ਸੀ। ਪੰਜਾਬ ਦੇ ਕਿਸਾਨਾਂ ਨੇ ਹੀ ਇਸ ਨੂੰ ਲੈ ਕੇ ਵਿਦਰੋਹ ਦਿਖਾਉਣਾ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਲਗਾਤਾਰ ਦੇਸ਼ ਦੇ ਵਿੱਚ ਲਹਿਰ ਉੱਠੀ ਤੇ ਉਹ ਜਿਹੜੀ ਜਿੱਤ ਸੀ ਉਸ ਦਾ ਸਿਹਰਾ ਵੀ ਵੱਡੇ ਪੱਧਰ ਤੇ ਪੰਜਾਬੀਆਂ ਦੇ ਸਿਰ ਤੇ ਹੀ ਵੱਜਾ ਸੀ, ਕਿਉਂਕਿ ਪੰਜਾਬੀ ਜਾਣੇ ਜਾਂਦੇ ਨੇ ਆਪਣੀ ਅਣਖ ਦੇ ਲਈ, ਸਭ ਤੋਂ ਪਹਿਲਾਂ ਅੱਗੇ ਆ ਕੇ ਖੜਨ ਦੇ ਲਈ। ਸੋ SB 553 ਬਿੱਲ ਹੈ ਜਿਹੜਾ, ਉਸ ਤੇ ਲਾਗੂ ਹੋਣ ਤੋਂ ਪਹਿਲਾਂ ਹੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਲਗਾਤਾਰ ਚੋਰ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ, ਧੜੱਲੇ ਦੇ ਨਾਲ ਬਿਨਾਂ ਕਿਸੇ ਪਰਵਾਹ ਦੇ ਲਗਾਤਾਰ ਚੋਰੀਆਂ ਕਰ ਰਹੇ ਨੇ। ਅਤੇ ਤਸਵੀਰਾਂ ਦੇ ਵਿੱਚ ਜਦੋਂ ਦੇਖਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਬਿਨਾਂ ਕਿਸੇ ਪਰਵਾਹ ਦੇ ਗਾਰਬੇਜ ਬੈਗ ਜਿਹੜੇ ਹੁੰਦੇ ਨੇ ਉਹ ਲੈ ਕੇ ਚੋਰ ਆਉਂਦੇ ਨੇ, ਉਹਨਾਂ ਨੂੰ ਪੂਰੇ ਉੱਪਰ ਤੱਕ ਭਰਦੇ ਨੇ, ਜੋ ਵੀ ਲੋੜੀਂਦਾ ਸਮਾਨ ਹੁੰਦਾ ਉਸ ਦੇ ਵਿੱਚ ਪਾ ਕੇ ਉੱਥੋਂ ਚਲੇ ਜਾਂਦੇ ਨੇ ਤੇ ਉਸ ਨੂੰ ਹੱਥ ਲਗਾਉਣ ਦੀ ਵੀ ਕਿਸੇ ਓਨਰ ਦੀ ਜਾਂ ਫਿਰ ਕਿਸੇ EMPLOYE ਦੀ ਹਿੰਮਤ ਹੁੰਦੀ, ਕਿਉਂਕਿ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਵੱਜ ਕੇ ਰਹਿਣਾ ਚਾਹੁੰਦਾ ਹੈ, ਪਰ ਕਾਨੂੰਨ ਉਸ ਹੀ ਓਨਰ ਨੂੰ, ਉਸ ਹੀ ਮਾਲਕ ਨੂੰ ਮਾਰ ਦੇਣਾ ਚਾਹੁੰਦਾ ਹੈ। ਇੱਕ ਇਹੋ ਜਿਹੀ ਕਿਵਾਇਤ ਚੱਲ ਰਹੀ ਹੈ ਕਿ ਇਹੋ ਜਿਹਾ ਇਸ ਸਮੇਂ ਪ੍ਰਬੰਧ ਚੱਲ ਰਿਹਾ ਕੈਲੀਫੋਰਨੀਆ ਦੇ ਵਿੱਚ। ਇਸ ਨੂੰ ਲੈ ਕੇ ਹਰ ਕੋਈ ਹੈਰਾਨ ਹੈ ਤੇ ਹਰ ਕੋਈ ਇਹ ਸੋਚ ਰਿਹਾ ਹੈ ਕਿ ਕਿਵੇਂ ਇਸ ਤੋਂ ਨਿਜਾਤ ਪਾਈ ਜਾਵੇਗੀ। ਹਾਲਾਂਕਿ ਪੰਜਾਬੀ ਹਾਲੇ ਵੀ ਸਿਰ ਢਾ ਕੇ ਇਸ ਦੇ ਲਈ ਲੜਾਈ ਲੜ ਰਹੇ ਨੇ। ਤਸਵੀਰਾਂ ਤੁਹਾਨੂੰ ਲਗਾਤਾਰ ਵੱਖ-ਵੱਖ ਇਲਾਕਿਆਂ ਦੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਲੋਕ ਤੇ ਕਿਸ ਤਰੀਕੇ ਦੇ ਨਾਲ ਚੋਰੀਆਂ ਹੋ ਰਹੀਆਂ ਨੇ। ਇਸੇ ਦੇ ਨਾਲ ਜਦੋਂ ਕਿਤੇ ਧਰਨਾ ਹੁੰਦਾ, ਪ੍ਰਦਰਸ਼ਨ ਹੁੰਦਾ, ਉਸ ਦੀਆਂ ਤਸਵੀਰਾਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਵਿਖਾਉਂਦੇ ਹਾਂ। ਪੰਜਾਬੀ ਰੇਡੀਓ USA ਇਸ ਬਿੱਲ ਦੇ ਖਿਲਾਫ ਲਗਾਤਾਰ ਡਟ ਕੇ ਖੜਿਆ ਹੋਇਆ ਹੈ ਤੇ ਤੁਹਾਡੀ ਆਵਾਜ਼ ਨੂੰ ਕੈਲੀਫੋਰਨੀਆ ਦੇ ਜਿਹੜੇ ਮੋਹਰੀ ਲੋਕ ਨੇ ਉਹਨਾਂ ਤੱਕ ਪਹੁੰਚਾਉਂਦਾ ਰਹੇਗਾ ਤੇ ਇਸ ਬਿੱਲ ਨੂੰ ਖਤਮ ਕਰਨ ਦੇ ਲਈ ਹਰ ਯਤਨ ਦੇ ਵਿੱਚ ਤੁਹਾਡਾ ਸਹਿਯੋਗੀ ਰਹੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।